ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਾਫੀ ਚਾਹੁੰਦੇ ਹਾਂ ਤੁਹਾਡੇ ਸਾਰਿਆਂ ਤੋਂ ਦੇਰੀ ਦੇ ਨਾਲ ਆਏ ਹਾਂ। ਕੋਈ ਤਕਨੀਕੀ ਪ੍ਰੋਬਲਮ ਦੇ ਕਰਕੇ ਜਿਹੜੀਆਂ ਲਾਈਨਸ ਜੁੜ ਨਹੀਂ ਸੀ ਰਹੀਆਂ, ਹੁਣ ਜਿਹੜੀ ਜੀ ਲਾਈਨ ਆਪਣੇ ਨਾਲ ਜੁੜ ਚੁੱਕੀ ਹੈ ਅਤੇ ਇਸ ਟਾਈਮ ਆਪਣੇ ਨਾਲ ਹੁਣ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣਦੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਦਾ ਟਾਈਮ ਅਤੇ ਨਵੀਆਂ ਇੰਸ਼ੋਰੈਂਸ ਕਰਾਉਣ ਦਾ ਸਮਾਂ ਚੱਲ ਰਿਹਾ ਹੈ। 15 ਦਸੰਬਰ ਅਖੀਰਲੀ ਤਰੀਕ ਆ। ਉਸ ਤੋਂ ਪਹਿਲਾਂ ਜ਼ਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ। ਇਹਨਾਂ ਦਾ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਮਜੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ, ਰਣਜੀਤ ਸਿੰਘ ਮਡੇਰ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਪ੍ਰਵੀਨ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇੱਕ ਹੋਰ ਬਲਾਤਕਾਰੀ ਸਾਧ ਆਇਆ ਅੜਿੱਕੇ, ਆਸ਼ਰਮ 'ਚੋਂ ਕਈ ਕੁੜੀਆਂ ਛਡਾਈਆਂ ਗਈਆਂ। ਹਾਂਜੀ ਬਿਲਕੁਲ, ਦਿੱਲੀ ਦੀ ਘਟਨਾ ਰਾਜ ਜੀ। ਇਹ ਦਿੱਲੀ ਦੇ ਵਿੱਚ ਇੱਕ ਧਰਮ ਗੁਰੂ ਦੱਸਿਆ ਗਿਆ ਕਿਸੇ ਬੰਦੇ ਨੂੰ, ਵਰਿੰਦਰ ਦੇਵ ਦੀਕਸ਼ਿਤ, ਤੇ ਇਹਦੇ ਖਿਲਾਫ ਬਲਾਤਕਾਰ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਵਾ। ਰਾਜਸਥਾਨ ਦੇ ਵਿੱਚ ਇੱਕ ਕੁੜੀ ਗਾਇਬ ਹੋਈ ਸੀਗੀ, ਲਾਪਤਾ ਹੋਈ ਸੀ, ਤੇ ਉਸ ਕੁੜੀ ਨੂੰ ਆਸ਼ਰਮ ਦੇ ਵਿੱਚੋਂ ਛੁਡਵਾਇਆ ਵੀ ਹੈ। ਸੋ ਇਹ ਜਿਹੜਾ ਮਾਮਲਾ ਵਾ ਉਦੋਂ ਧਿਆਨ ਦੇ ਵਿੱਚ ਆਇਆ ਜਦੋਂ ਜਿਹੜੇ ਲੋਕਲ ਲੋਕ ਆ ਉਹਨਾਂ ਨੇ ਆਸ਼ਰਮ ਦੇ ਅੰਦਰ ਕਈ ਕੁੜੀਆਂ ਨੂੰ ਬੰਧਕ ਬਣਾ ਕੇ ਜਾਂ ਅਗਵਾ ਕਰਨ ਦੀ ਜਿਹੜੀ ਗੱਲ ਕਹੀ ਸੀ, ਉਹਨਾਂ ਦੇ ਨਾਲ ਦੱਸਿਆ ਕਿ ਜਾਸੀਆਂ ਕੀਤੀਆਂ ਜਾ ਰਹੀਆਂ। ਸੋ ਕੁੜੀਆਂ ਵੀ ਮਿਲੀਆਂ ਨੇ ਪੁਲਿਸ ਨੂੰ ਜਿਹੜੀਆਂ ਨੂੰ ਛੁਡਵਾਇਆ ਗਿਆ, ਤੇ ਇਹਨਾਂ ਕੁੜੀਆਂ ਨੂੰ ਦੀਕਸ਼ਿਤ ਆ ਜਿਹੜਾ ਉਹ ਆਪਦੀ ਹਵਸ ਦਾ ਸ਼ਿਕਾਰ ਬਣਾਉਂਦਾ ਸੀਗਾ। ਜਿਹੜੇ ਮੁੱਢਲੀਆਂ ਜਿਹੜੇ ਐਲੀਗੇਸ਼ਨ ਉਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਆ। ਤੇ ਜਿਹੜੀ ਪੁਲਿਸ ਆ ਉਹ ਇਹ ਗੱਲ ਕਹਿ ਰਹੀ ਹੈ ਕਿ ਔਰਤ ਦੀ ਸ਼ਿਕਾਇਤ ਤੇ ਵਰਿੰਦਰ ਦੇਵ ਦੀਕਸ਼ਿਤ ਆ ਜਿਹੜਾ ਪਖੰਡੀ ਸਾਧ, ਉਹਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਔਰ ਔਰਤ ਨੇ ਇਲਜ਼ਾਮ ਲਾਇਆ ਕਿ ਸਾਲ 2000 ਦੇ ਵਿੱਚ ਉਹਦਾ ਰੇਪ ਕੀਤਾ ਸੀਗਾ ਇਸ ਦੀਕਸ਼ਿਤ ਨੇ, ਤੇ ਉਦੋਂ ਜਿਹੜੀ ਉਹਦੀ ਉਮਰ ਹੈ ਉਹ 13 ਸਾਲ ਸੀਗੀ। ਤੇ ਦੂਜੇ ਪਾਸੇ ਜਿਹੜੀ ਕੁੜੀ ਛੁਡਵਾਈ ਗਈ ਹੈ ਉਹਦੇ ਪੇਰੈਂਟਸ ਆ ਔਰ ਉਹਦੇ ਨਾਲ ਜਿਹੜੇ ਵਾਰਸ ਆ, ਉਹਨਾਂ ਦਾ ਇਹ ਐਲੀਗੇਸ਼ਨ ਹੈ ਕਿ ਅਸੀਂ ਆਪਣੀ ਕੁੜੀ ਨੂੰ ਲਿਆਉਣਾ ਚਾਹੁੰਦੇ ਸੀ ਘਰੇ, ਪਰ ਉਹਨੂੰ ਉੱਥੇ ਰੱਖਿਆ ਗਿਆ। ਉਹ ਤੋਂ ਜਾਣ ਬੁੱਝ ਕੇ ਇਹ ਅਖਵਾਇਆ ਗਿਆ ਮੂੰਹ ਦੇ ਵਿੱਚੋਂ ਕਿ ਮੈਂ ਇੱਥੇ ਰਹਿਣਾ ਚਾਹੁੰਦੀ, ਯਾਨੀ ਕਿ ਉਹਨੂੰ ਪ੍ਰੈਸ਼ਰਾਈਜ਼ ਕੀਤਾ ਗਿਆ। ਰਾਜ ਜੀ, ਜੇ ਇੱਥੇ ਇੰਡੀਆ ਦੇ ਵਿੱਚ ਨਜ਼ਰ ਮਾਰ ਗਏ ਮੋਦੀ ਜੀ, ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਕਾਲਜ ਤੇ ਯੂਨੀਵਰਸਿਟੀਜ਼ ਹੈਗੀਆਂ ਨੇ ਪੜ੍ਹਾਈ ਦੇ ਲਈ। ਪਰ ਦੁੱਖ ਦੀ ਗੱਲ ਹੈ ਕਿ ਸਾਡੇ ਯੰਗਸਟਰ ਜਿਹੜੇ ਨੇ ਉਹ ਫਿਰ ਵੀ ਢੋਂਗੀਆਂ ਕੋਲੇ, ਪਖੰਡੀਆਂ ਕੋਲੇ, ਇਹਨਾਂ ਇਹੋ ਜਿਹੇ ਲੋਕਾਂ ਕੋਲੇ, ਚਰਿੱਤਰ ਤੋਂ ਗਿਰੇ ਲੋਕਾਂ ਕੋਲੇ ਜਿਹੜਾ ਵਾ ਉਹ ਜ਼ਿੰਦਗੀ ਦੇ ਵਿੱਚ ਨਵੀਆਂ ਉਮੀਦਾਂ ਜਗਾਉਣ ਜਾਂ ਨਵੇਂ ਫਲ ਪ੍ਰਾਪਤ ਕਰਨ ਦੇ ਲਈ ਇਹਨਾਂ ਲੋਕਾਂ ਕੋਲੇ ਜਾਂਦੇ ਆ। ਸੋ ਬੜੇ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇਹੋ ਜਿਹੇ ਜਿਹੜੇ ਘਟੀਆ ਚਰਿੱਤਰ ਦੇ ਲੋਕ ਨੇ ਉਹ ਲੋਕਾਂ ਦਾ ਆਰਥਿਕ ਸ਼ੋਸ਼ਣ ਤਾਂ ਕਰਦੇ ਹੀ ਨਹੀਂ, ਬਟ ਨਾਲ ਉਹ ਸਰੀਰਕ ਤੇ ਮਾਨਸਿਕ ਸ਼ੋਸ਼ਣ ਵੀ ਕਰਦੇ ਆ। ਸੋ ਜੇਕਰ ਤੁਸੀਂ ਲੰਘੇ 3 ਮਹੀਨਿਆਂ ਤੇ ਨਜ਼ਰ ਮਾਰੋ ਤਾਂ ਇੱਕ ਬਹੁਤ ਵੱਡਾ ਇੱਕ ਜਿਹਦੇ ਫੋਲੋਅਰਸ ਦੀ ਗਿਣਤੀ ਕਰੋੜਾਂ ਦੇ ਵਿੱਚ ਸੀ, ਜਿਹਨੂੰ ਗੁਰਮੀਤ ਇੰਸਾ ਦੇ ਨਾਮ ਦੇ ਨਾਲ ਲੋਕ ਜਾਣਦੇ, ਉਹ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ ਜ਼ਾਬਤਾ ਹੈ, ਉਸ ਵੇਲੇ ਜੇਲ੍ਹ ਦੇ ਅੰਦਰ ਹੈ। ਉਸ ਤੋਂ ਪਹਿਲਾਂ ਆਸਾਰਾਮ ਤੇ ਵੀ ਇਹੀ ਐਲੀਗੇਸ਼ਨ ਲੱਗੀ। ਉਸ ਤੋਂ ਬਾਅਦ ਇੱਕ ਫਲਹਾਰੀ ਦੱਸਦਾ ਸੀ ਆਪਣੇ ਆਪ ਨੂੰ ਬਾਬਾ ਕੋਈ, ਉਹਦੇ ਤੇ ਵੀ ਇਹੀ ਐਲੀਗੇਸ਼ਨ ਲੱਗੀ। ਆਹ ਚੌਥਾ ਬੰਦਾ ਵਾ ਜਿਹੜਾ ਸਾਧ ਦੇ ਭੇਜ ਦੇ ਵਿੱਚ ਇਹੋ ਜਿਹੇ ਐਲੀਗੇਸ਼ਨਾਂ ਉਹਦੇ ਤੇ ਲੱਗੇ ਨੇ। ਸੋ ਇੱਥੋਂ ਪਤਾ ਲੱਗਦਾ ਕਿ ਕਿੰਨੇ ਮਾਮਲੇ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ। ਔਰ ਇਸਦਾ ਇੱਕ ਇਹ ਵੀ ਪੱਖ ਹੈ ਰਾਜ ਜੀ ਕਿ ਤੁਸੀਂ ਇਮੇਜਨ ਕਰੋ ਕਿ ਕਿੰਨੇ ਹੋਰ ਸਾਧ ਹੋਣਗੇ ਜਿਨ੍ਹਾਂ ਦੀਆਂ ਰਿਪੋਰਟਾਂ ਜਾਂ ਜਿਹੜੇ ਇਹੋ ਜਿਹੇ ਮਾਮਲੇ ਸਾਹਮਣੇ ਨਹੀਂ ਆ ਰਹੇ, ਔਰ ਲੱਖਾਂ ਲੋਕਾਂ ਨੂੰ ਜਿਹੜੇ ਆ ਹਾਲੇ ਵੀ ਸ਼ੋਸ਼ਿਤ ਕਰ ਰਹੇ ਆ। ਬਿਲਕੁਲ ਜੀ। ਪ੍ਰਵੀਨ ਜੀ, ਅਗਲੀ ਖਬਰ ਕਰਦੇ ਹਾਂ। ਜਦੋਂ ਵੀ ਇਲੈਕਸ਼ਨਾਂ ਦਾ ਸੀਜ਼ਨ ਹੁੰਦਾ ਉਦੋਂ ਵੀਡੀਓ ਬਹੁਤ ਜਿਹੜੀਆਂ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ, ਖਾਸ ਕਰਕੇ ਇਤਰਾਜ਼ਯੋਗ ਹਾਰਦਿਕ ਪਟੇਲ ਦੀ ਇੱਕ ਹੋਰ ਇਤਰਾਜ਼ਯੋਗ ਵੀਡੀਓ ਹੁਣ ਚਰਚਾ ਦਾ ਵਿਸ਼ਾ ਹੈ। ਹਾਂਜੀ ਬਿਲਕੁਲ, ਇੱਕ 24 ਘੰਟਿਆਂ ਦੇ ਵਿੱਚ ਹਾਰਦਿਕ ਪਟੇਲ ਦੀ ਦੂਜੀ CD ਸਾਹਮਣੇ ਆ ਗਈ ਹੈ। ਔਰ ਜਿਹੜਾ ਇਹਦੇ ਨਾਲ ਸਿਆਸੀ ਮਾਹੌਲ ਹੈ ਰਾਜੀ ਉਹ ਪੂਰਾ ਗਰਮਾ ਗਿਆ। ਈਵਨ ਕਿ ਜਿਹੜੇ ਲੋਕ ਨੇ ਉਹ ਸਿਆਸੀ ਸਮੀਕਰਨ ਦੇ ਚੇਂਜ ਹੋਣ ਤੱਕ ਦੇ ਵੀ ਜਿਹੜੇ ਕਿਆਫੇ ਆ ਉਹ ਲਾ ਰਹੇ ਆ। ਅਸਲ ਦੇ ਵਿੱਚ ਇਹ ਹੈ ਕਿ ਹੁਣ ਦੂਜੀ CD ਦੇ ਵਿੱਚ ਵੀ ਇਹਨੂੰ
ਇਤਰਾਜ਼ਯੋਗ ਹਾਲਤ ਦੇ ਵਿੱਚ ਹੋਣ ਦਾ ਦਾਅਵਾ ਕੀਤਾ ਗਿਆ ਹਾਰਦਿਕ ਪਟੇਲ ਦੇ। ਤੇ ਜਿਹੜਾ ਅਸ਼ਵਿਨ ਹੈ ਕੋਈ ਬੰਦਾ, ਉਹ CD ਜਾਰੀ ਕਰਨ ਵਾਲਾ, ਉਹਨੂੰ ਲਿਖਿਆ ਗਿਆ, ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ CD ਸਹੀ ਹੈ ਜਾਂ ਗਲਤ ਹੈ, ਇਹਦੀ ਸੱਚਾਈ ਤਾਂ ਹਾਰਦਿਕ ਪਟੇਲ ਹੀ ਸਾਬਿਤ ਕਰ ਸਕਦਾ ਹੈ। ਸੋ ਹਾਰਦਿਕ ਪਟੇਲ ਨੇ ਜਿਹੜੀ ਪਹਿਲਾਂ ਵਾਲੀ ਵੀਡੀਓ ਉਹਨੂੰ ਫਰਜ਼ੀ ਦੱਸਿਆ, ਪਰ ਇੱਥੇ ਜਿਹੜੀ ਸਿਆਸਤ ਆ ਉਹਦਾ ਸਹਿਕ CD ਦੇ ਨਾਲ ਬੜਾ ਪੁਰਾਣਾ ਰਿਸ਼ਤਾ ਵਾ। ਇਹ ਜਿਹੜੇ ਹਥਿਆਰ ਆ ਉਸ ਵੇਲੇ ਯੂਜ਼ ਕੀਤੇ ਜਾਂਦੇ ਆ ਰਾਜੀ, ਜਦੋਂ ਦੁਸ਼ਮਣ ਬਾਜ਼ੀ ਮਾਰ ਰਿਹਾ ਹੁੰਦਾ ਜਾਂ ਦੁਸ਼ਮਣ ਤੋਂ ਇੱਕ ਬਹੁਤ ਵੱਡੀ ਹਾਰ ਦਾ ਖਤਰਾ ਜਿਹੜਾ ਮੰਡਰਾ ਰਿਹਾ ਹੁੰਦਾ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਗੁਰਦਾਸਪੁਰ ਚੋਣ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਸੋ ਦੇਖੋ ਹਾਰਦਿਕ ਪਟੇਲ ਹੈ ਜਿਹੜਾ, ਉਸ ਇਹਦੇ ਮਸਲੇ ਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਰੌਚਕ ਗੱਲ ਦੱਸ ਦਿੰਦਾ। ਇੱਕ ਜਗਨੇਸ਼ ਮੇਵਾਨੀ ਆ ਉੱਥੇ, ਦਲਿਤ ਨੇਤਾ ਵਾ ਜਿਹੜਾ ਅਗਵਾਈ ਕਰਦਾ ਉੱਥੇ ਦਲਿਤ ਭਾਈਚਾਰੇ ਦੀ। ਉਹ ਕਹਿੰਦਾ ਕਿ ਜਿਹੜਾ ਇਹ ਸੈਕਸ ਹੈ ਕਿਸੇ ਬੰਦੇ ਦਾ ਨਿੱਜੀ ਇੱਕ ਅਧਿਕਾਰ ਆ, ਨਿੱਜੀ ਮਸਲਾ ਵਾ, ਸੋ ਇਹਨੂੰ ਇਸ ਤਰੀਕੇ ਨਾਲ ਪੇਸ਼ ਨਾ ਕੀਤਾ ਜਾਵੇ। ਔਰ ਦੂਜੇ ਪਾਸੇ ਜਿਹੜੇ ਲੋਕ ਆ ਉਹ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਜਿਹੜੇ ਗੁਜਰਾਤ ਦੇ ਲੋਕ ਆ ਉਹ ਕਹਿੰਦੇ ਕਿ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੇਖੋ ਦੋ ਗੱਲਾਂ ਨੇ ਰਾਜ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕੋਈ ਬੰਦਾ ਪਬਲਿਕ ਫਿਗਰ ਹੈ ਔਰ ਉਹ ਕਿਸੇ ਧਿਰ ਨੂੰ ਨੁਮਾਇੰਦਗੀ ਕਰਦਾ ਜਾਂ ਕਿਸੇ ਨੂੰ ਰੀਪ੍ਰਜੈਂਟ ਕਰ ਰਿਹਾ, ਤਾਂ ਉਹਦਾ ਚਰਿੱਤਰਵਾਨ ਹੋਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਫਸਟ ਥਿੰਗ। ਦੂਜੀ ਗੱਲ ਇਹ ਕਿ ਕੋਈ ਬੰਦਾ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਕਰਦਾ ਵਾ, ਇਹਨੂੰ ਲੈ ਕੇ ਮੇਰਾ ਖਿਆਲ ਹੈ ਕਿ ਇਹਦੀਆਂ ਤਸਵੀਰਾਂ ਵਾਇਰਲ ਕਰਨੀਆਂ ਜਾਂ ਵੀਡੀਓ ਵਾਇਰਲ ਕਰਨੀਆਂ ਇਹ ਕੋਈ ਨਹੀਂ ਹੈ ਮਸਲਾ। ਤੁਸੀਂ ਸਿਆਸਤ ਮਸਲਿਆਂ ਦੇ ਆਧਾਰਿਤ ਕਰੋ ਨਾ, ਤੁਸੀਂ ਮੁੱਦਿਆਂ ਤੇ ਗੱਲ ਕਰੋ, ਤੁਸੀਂ ਬੇਰੁਜ਼ਗਾਰੀ ਤੇ ਟਾਕ ਕਰੋ, ਤੁਸੀਂ GDP ਤੇ ਟਾਕ ਕਰੋ, ਤੁਸੀਂ ਜਿਹੜੀਆਂ ਲਗਾਤਾਰ ਇੱਕ ਘੱਟ ਗਿਣਤੀਆਂ ਦੇ ਜਿਹੜੇ ਇੱਕ ਸੁਰੱਖਿਆ ਦੀ ਭਾਵਨਾ ਵੱਧਦੀ ਜਾਂਦੀ, ਤੁਸੀਂ ਉਹਦੇ ਟਾਕ ਕਰੋ। ਤੁਸੀਂ ਕੀ ਲੈਣਾ ਕਿਸੇ ਦੀਆਂ ਸੀਰੀਜ਼ ਦੇ ਉੱਤੇ। ਸੋ ਕਮਾਲ ਦੀ ਗੱਲ ਹੈ, ਹੈਰਾਨੀ ਦੀ ਗੱਲ ਹੈ ਰਾਜ ਜੀ ਕਿ ਜਿਹੜਾ ਗੁਜਰਾਤ ਮਾਡਲ ਦਿਖਾ ਕੇ ਮੋਦੀ ਸਾਹਿਬ PM ਬਣੇ ਆ, ਅੱਜ ਉਸੇ ਗੁਜਰਾਤ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਕੋਈ ਮਾਡਲ ਦੀ ਉੱਥੇ ਕੋਈ ਜ਼ਿਕਰ ਹੀ ਹੈ ਨਹੀਂਗਾ। ਲਗਾਤਾਰ ਜੇ ਜ਼ਿਕਰ ਆ ਤਾਂ ਉੱਥੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਫੋਟੋਆਂ ਦਾ ਜਾਂ ਤਸਵੀਰਾਂ ਦਾ ਜਾਂ ਵੀਡੀਓਜ਼ ਦਾ। ਜੀ ਅਗਲੀ ਆਪਾਂ ਗੱਲ ਕਰੀਏ ਪ੍ਰਵੀਨ ਜੀ, ਵੀ ਜੱਗੀ ਜੌਹਲ ਦੀ ਗ੍ਰਿਫਤਾਰੀ ਵਿਰੁੱਧ ਇੰਗਲੈਂਡ ਵਿੱਚ ਆਵਾਜ਼ ਉੱਠੀ ਹੈ। ਹਾਂਜੀ ਬਿਲਕੁਲ, ਜੱਗੀ ਜੌਹਲ ਜਿਹੜਾ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਪੁਲਿਸ ਨੇ, ਔਰ ਇਹਦੇ ਤੇ ਜਿਹੜੇ ਐਲੀਗੇਸ਼ਨ ਲੱਗੇ ਨੇ ਉਹ ਇਹ ਲੱਗੇ ਨੇ ਕਿ ਇਹ ਬੰਦਾ ਜਿਹੜਾ ਵਾ ਉਹ ਹਿੰਦੂ ਜਿਹੜੇ ਜਥੇਬੰਦੀਆਂ ਦੇ ਬੰਦਿਆਂ ਦੇ ਕਤਲ ਹੋਇਆ ਉਹਨਾਂ ਦੇ ਵਿੱਚੋਂ ਲੋੜੀਂਦਾ ਜਾਂ ਇਹਦੀ ਜਿਹੜੀ ਭੂਮਿਕਾ ਹੈ। ਸੋ ਆਪਣੇ ਵਿਆਹ ਤੋਂ ਕੁਛ ਦਿਨਾਂ ਬਾਅਦ ਹੀ ਜਿਹੜੀ ਇਹਦੀ ਗ੍ਰਿਫਤਾਰੀ ਹੋਈ ਆ, ਔਰ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਹਦੇ ਪੇਰੈਂਟਸ ਨੇ, ਈਵਨ ਕਿ ਇੱਕ ਮੈਂ ਫੇਸਬੁੱਕ ਤੇ ਪੜ੍ਹ ਰਿਹਾ ਸੀਗਾ, ਕਿਸੇ ਬਹੁਤ ਵੱਡਾ ਅਦਾਰਾ ਵਾ ਉਹਨੇ ਇਹ ਗੱਲ ਛਾਪੀ ਹੈ, ਜੱਗੀ ਦਾ ਬਿਆਨ ਛਾਪਿਆ ਜੱਜ ਦੇ ਸਾਹਮਣੇ ਜਿਹੜਾ ਉਹਨੇ ਦਿੱਤਾ ਵਾ। ਉਹ ਕਹਿੰਦਾ ਕਿ ਮੇਰੇ ਤੇ ਅਣਮਨੁੱਖੀ ਜਿਹੜਾ ਵਾ ਤਸ਼ੱਦਦ ਆ ਉਹ ਢਾਇਆ ਗਿਆ। ਸੋ ਉਹ ਕਹਿੰਦੇ ਕਿ ਹੁਣ ਜਿਹੜਾ ਉਹਨਾਂ ਦਾ ਉੱਥੇ ਭਰਾ ਵਾ ਗੁਰਪ੍ਰੀਤ ਸਿੰਘ ਇੰਗਲੈਂਡ ਦੇ ਵਿੱਚ, ਤਾਂ ਉਹਨੇ ਇਹ ਗੱਲ ਕਹੀ ਆ ਕਿ 50 ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਤੱਕ ਮੈਂ ਅਪਰੋਚ ਕਰ ਲਈ ਆ, ਔਰ ਇੰਗਲੈਂਡ ਦੇ 100 ਸੰਸਦ ਮੈਂਬਰਾਂ ਤੱਕ ਉਹ ਕਹਿੰਦੇ ਕਿ ਅਪਰੋਚ ਅਸੀਂ ਕਰਨੀ ਆ। ਜਿਹੜਾ ਪਰਿਵਾਰ ਆ ਉਹ ਸੋਸ਼ਲ ਮੀਡੀਆ ਤੇ ਫ੍ਰੀ ਜੱਗੀ ਨਾਓ ਬੈਨਰ ਹੇਠ ਹੋਣੇ ਮੁਹਿੰਮ ਵਿੱਢੀ ਵੀ ਆ। ਸੋ 18 ਅਕਤੂਬਰ ਨੂੰ ਉਹਦਾ ਵਿਆਹ ਹੁੰਦਾ ਵਾ। 4 ਨਵੰਬਰ ਨੂੰ ਪੁਲਿਸ ਉਹਨੂੰ ਉਦੋਂ ਗ੍ਰਿਫਤਾਰ ਕਰਦੀ ਹੈ ਜਦੋਂ ਉਹ ਆਪਣੀ ਪਤਨੀ ਤੇ ਭੈਣ ਦੇ ਨਾਲ ਰਾਮਾ ਮੰਡੀ ਤੋਂ ਚੰਡੀਗੜ੍ਹ ਜਾ ਰਿਹਾ ਸੀਗਾ। ਤੇ ਜਿਹੜਾ ਆਪਾਂ ਕਹਿੰਦੇ ਕਿ ਜਿਹੜਾ ਪਰਿਵਾਰ ਆ ਉਹ ਕਹਿੰਦੇ ਕਿ ਪੁਲਿਸ ਜਿਹੜੀ ਪੰਜਾਬ ਪੁਲਿਸ ਆ ਉਹ ਝੂਠੇ ਕੇਸ ਦੇ ਵਿੱਚ ਜੱਗੀ ਨੂੰ ਫਸਾ ਰਹੀ ਹੈ। ਤੇ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਨੇ ਤਮਨਜੀਤ ਸਿੰਘ ਢੇਸੀ, ਤੇ ਉਹਨਾਂ ਨੇ ਵੀ ਇਸ ਮੁੱਦੇ ਤੇ ਇੰਗਲੈਂਡ ਦਾ ਜਿਹੜਾ ਵਿਦੇਸ਼ ਸਕੱਤਰ ਹੈ ਤੇ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਹੈ ਉਹਨੂੰ ਚਿੱਠੀ ਲਿਖੀ ਹੈ। ਸੋ ਮੈਂ ਇਹ ਤਾਂ ਨਹੀਂ ਕਹਿਣਾ ਕਿ ਪਹਿਲੀ ਨਜ਼ਰੇ ਮੈਂ ਜੱਗੀ ਨੂੰ ਮੈਂ ਕਹਿਣਾ ਕਿ ਬਰੀ ਕਰ ਰਿਹਾ ਜਾਂ ਮੈਂ ਜੱਗੀ ਦਾ ਪੱਖ ਲੈ ਰਿਹਾ, ਪਰ ਪੰਜਾਬ ਪੁਲਿਸ ਦੇ ਜੇ ਮੈਂ ਕਾਰਨਾਮਿਆਂ ਦਾ ਜ਼ਿਕਰ ਕਰਾਂ ਤਾਂ ਤੁਹਾਨੂੰ ਯਾਦ ਹੋਊਗਾ ਰਾਜ ਜੀ ਕਿ ਜਦੋਂ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ ਸੀ ਤੇ ਉਦੋਂ 2 ਭਰਾਵਾਂ ਰੁਪਿੰਦਰ ਤੇ ਜਸਵਿੰਦਰ ਨੂੰ ਚੱਕ ਲਿਆ ਗਿਆ ਸੀਗਾ ਤੇ ਉਹਨਾਂ ਦੇ ਬਾਰੇ ਕਿਹਾ ਗਿਆ ਸੀਗਾ ਕਿ ਆਸਟ੍ਰੇਲੀਆ ਦੇ ਵਿੱਚੋਂ ਫੰਡ ਆਇਆ ਜੀ, ਆਸਟ੍ਰੇਲੀਆ ਦੇ ਵਿੱਚੋਂ ਫੋਨ ਆਇਆ, ਤੇ ਜਦੋਂ ਪੰਜਾਬ ਪੁਲਿਸ ਕੁਝ ਸਾਬਿਤ ਹੀ ਨਹੀਂ ਕਰ ਪਾਈ ਸੀ ਔਰ ਉਹਨਾਂ ਨੂੰ ਜਦੋਂ ਛੱਡਿਆ ਗਿਆ ਸੀ ਤਾਂ ਪੰਜਾਬ ਪੁਲਿਸ ਨੇ ਬੜੀ ਨਮੋਸ਼ੀ ਦੇ ਨਾਲ ਛੱਡਿਆ ਗਿਆ ਸੀਗਾ। ਸੋ ਮੇਰੇ ਖਿਆਲ ਦੇ ਨਾਲ ਪੰਜਾਬ ਪੁਲਿਸ ਨੂੰ ਉਹ ਸਬੂਤ ਉਹ ਤੱਥ ਪੇਸ਼ ਕਰਨੇ ਚਾਹੀਦੇ ਆ ਜਿਨ੍ਹਾਂ ਤੱਥਾਂ ਦੇ ਆਧਾਰ ਤੇ ਜੱਗੀ ਦੀ ਗ੍ਰਿਫਤਾਰੀ ਹੋਈ ਹੈ। ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਛਡਾਉਣ ਦੇ ਵਿੱਚ ਨਹੀਂ ਹੈ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗ੍ਰਿਫਤਾਰੀ ਤੇ ਕੀਮਤੀ ਬਰਾਮਦ ਨਹੀਂ ਕਰਦੇ, ਪਰ ਹਰ ਇੱਕ ਦੇ ਮਨੁੱਖੀ ਅਧਿਕਾਰ ਹੈ ਜਿਹੜੇ ਸੁਰੱਖਿਅਤ ਹੋਣੇ ਚਾਹੀਦੇ ਆ। ਜੇ ਕੋਈ ਬੰਦਾ ਗਲਤ ਕਿਸੇ ਪੁਲਿਸ ਕਸਟਡੀ ਦੇ ਵਿੱਚ ਹੈ ਜਾਂ ਗਲਤ ਤਰੀਕੇ ਨਾਲ ਉਹਨੂੰ ਫਸਾਇਆ ਜਾ ਰਿਹਾ ਤਾਂ ਇਹੋ ਜਿਹੇ ਮਸਲਿਆਂ ਦੀ ਜਾਂਚ ਕਰਾਉਣ ਦੇ ਵਿੱਚ ਵੀ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਢਿੱਲ ਨਹੀਂ ਵਰਤਣੀ ਚਾਹੀਦੀ। ਜੀ
ਜੀ ਜੀ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ। 2 ਘੰਟੇ ਤੜਫਦਾ ਰਿਹਾ ਮਾਸੂਮ, ਇਲਾਜ ਨਾ ਮਿਲਣ ਕਾਰਨ ਹੋਈ ਮੌਤ। ਹਾਂਜੀ ਬਿਲਕੁਲ, ਭਾਰਤ ਦੀ ਖਬਰ ਹੈ ਜੀ ਇਹ, ਪਰ ਤੁਸੀਂ ਹੈਰਾਨੀ ਨਾ ਮੰਨਿਓ, ਇੱਥੇ ਅੱਜ ਕੱਲ ਬੁਲੇਟ ਟ੍ਰੇਨਾਂ ਦਾ ਬੜਾ ਰਿਵਾਜ ਆ। ਔਰ ਇੱਥੇ ਤਾਂ ਤੁਸੀਂ ਤਾਂ ਬਹੁਤ ਛੋਟੀਆਂ ਸਹੂਲਤਾਂ ਦੀ ਗੱਲ ਕਰ ਰਹੇ ਹੋ। ਸਰਕਾਰ ਤਾਂ ਸਾਨੂੰ ਬੁਲੇਟ ਟ੍ਰੇਨਾਂ ਦੇ ਰਹੀ ਆ, ਔਰ ਇੰਡੀਆ ਤਾਂ ਇਹੋ ਜਿਹਾ ਮੁਲਕ ਹੈ ਜਿਹੜਾ ਲਗਾਤਾਰ ਉਪਗ੍ਰਹਿ ਤੇ ਉਪਗ੍ਰਹਿ ਛੱਡੀ ਆਉਂਦਾ। ਮੇਰਾ ਖਿਆਲ ਹੈ ਕਿ ਪਲਾਟ ਦੇ ਵਿੱਚ ਕਿਸੇ ਦਿਨ ਨੂੰ ਸਾਰਿਆਂ ਨਾਲੋਂ ਵੱਧ ਇੰਡੀਆ ਦੇ ਹੋਣੇ ਆ। ਪਰ ਭੁੱਖਮਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਹੈ ਜਿਹੜੀ, ਉਹ ਵੀ 30 ਕਰੋੜ ਹੀ ਆ, ਜ਼ਿਆਦਾ ਨਹੀਂ ਹੈਗੀ ਇੱਥੇ। ਜਿਹੜੀ ਖਬਰ ਹੈ ਉਹ ਦੀਨ ਦਿਆਲ ਉਪਾਧਿਆਏ ਹਸਪਤਾਲ ਦੀ ਖਬਰ ਹੈ ਜੀ, ਜਿਹੜਾ ਦਿੱਲੀ ਦੇ ਵਿੱਚ, ਮੁਲਕ ਦੀ ਰਾਜਧਾਨੀ ਜਿਹੜੀ ਸਾਡੇ ਦੀ, ਉੱਥੋਂ ਦੀ ਖਬਰ ਹੈ। ਉੱਥੇ ਕੀ ਹੋਇਆ ਕਿ ਇੱਕ ਬੱਚਾ ਜਿਹੜਾ ਵਾ ਉਹਨੂੰ ਘਰੇ ਬਲਾਸਟ ਹੋ ਗਿਆ ਸੀਗਾ ਗੈਸ ਦੇ ਕਰਕੇ, ਔਰ ਉਹਨੂੰ ਡਾਕਟਰਾਂ ਨੇ ਇਹ ਕਿਹਾ ਸੀਗਾ ਕਿ ਇਸ ਬੱਚੇ ਦੀ ਜਿਹੜੀ ਡਰੈਸਿੰਗ ਹੈ ਉਹ ਲਗਾਤਾਰ ਹੋਊਗੀ, ਔਰ ਇਸ ਕਰਕੇ ਜਿਹੜੀ 4 ਨਵੰਬਰ ਨੂੰ ਗੈਸ ਬਲਾਸਟ ਹੋਇਆ ਸੀਗਾ। ਇਹਦੇ ਘਰੇ ਰਾਮਦੇਵ ਮਾਥੁਰ ਹੈ ਬੰਦਾ, ਜਿਹੜਾ ਬਿੰਦਾਪੁਰ ਸ਼ਮਸ਼ਾਨ ਘਾਟ ਦੇ ਕੋਲੇ ਰਹਿੰਦਾ ਵਾ, ਤੇ ਉਹਦੀ ਜਿਹੜੀ ਘਰ ਵਾਲੀ ਆ ਉਹ ਖਾਣਾ ਬਣਾ ਰਹੀ ਸੀ ਤੇ ਗੈਸ ਲੀਕ ਹੋ ਕੇ ਬਲਾਸਟ ਹੋ ਗਿਆ, ਤੇ 7 ਲੋਕ ਜਿਹੜੇ ਆ ਉਹ ਝੁਲਸ ਗਏ ਸੀਗੇ, ਤੇ ਇਹਨਾਂ ਦੇ ਵਿੱਚ 2.5 ਸਾਲਾਂ ਦਾ ਸੋਨੂ ਵੀ ਸੀਗਾ, ਇਸ ਪਰਿਵਾਰ ਦਾ ਬੱਚਾ। ਤੇ ਡਾਕਟਰ ਕਹਿੰਦੇ ਸੀ ਕਿ ਰੋਜ਼ ਡਰੈਸਿੰਗ ਕਰਵਾਇਆ ਕਰੋ। ਡਰੈਸਿੰਗ ਕਿੱਥੇ ਕਰਵਾਉਂਦਾ ਸੀ? ਦੀਨ ਦਿਆਲ ਉਪਾਧਿਆਏ DDU ਹਸਪਤਾਲ ਦੇ ਵਿੱਚ, ਤੇ ਐਮਰਜੈਂਸੀ ਦੇ ਵਿੱਚ ਉਹਦੀ ਡਰੈਸਿੰਗ ਨਹੀਂ ਕੀਤੀ ਗਈ, ਇਸ ਕਰਕੇ ਉਹਦੀ ਜਿਹੜੀ ਤੜਫ ਦੀ ਮੌਤ ਹੋ ਗਈ ਸੀਗੀ। ਤੇ ਜਦੋਂ ਦੁੱਖ ਦੀ ਗੱਲ ਹੈ ਕਿ ਜਦੋਂ ਇਹਦੇ ਪੇਰੈਂਟਸ ਨੇ ਉੱਥੇ ਹੰਗਾਮਾ ਕੀਤਾ ਤਾਂ ਪੁਲਿਸ ਨੇ ਲਾਸ਼ ਹੈ ਜਿਹੜੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ, ਔਰ ਇਹਨਾਂ ਨੂੰ ਹੰਗਾਮਾ ਵੀ ਨਹੀਂ ਕਰਨ ਦਿੱਤਾ ਉੱਥੇ। ਸੋ ਹੁਣ ਉਹਨਾਂ ਨੇ ਐਲੀਗੇਸ਼ਨ ਲਾਇਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਤੇ ਇਹਨਾਂ ਨੇ ਸਾਡੀ ਤਰਫਦਾਰੀ ਜਾਂ ਸਾਡੀ ਗੱਲ ਸੁਣਨ ਦੀ ਬਜਾਏ ਹਸਪਤਾਲ ਪ੍ਰਸ਼ਾਸਨ ਨੂੰ ਸ਼ੈਲਟ ਕੀਤਾ ਵਾ। ਸੋ ਬੜੀ ਇੱਕ ਮੈਂ ਕਹੂੰਗਾ ਕਿ ਨੈਗੇਟਿਵ ਜੀ ਗੱਲ ਹੈ ਕਿ ਇੱਕ ਪਰਿਵਾਰ ਨੇ ਆਪਣਾ ਬੱਚਾ ਗਵਾਇਆ ਹੋਵੇ ਔਰ ਉੱਪਰ ਉਹਨੂੰ ਜ਼ਲੀਲ ਹੋਣਾ ਪਵੇ। ਸੋ ਰਾਜ ਦੀ ਗੱਲ ਇਹ ਵੀ ਆ ਕਿ ਅਸੀਂ ਬਹੁਤ ਸਾਰੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਜਿੱਥੇ ਐਂਬੂਲੈਂਸ ਨਾ ਪਹੁੰਚਣ ਕਰਕੇ ਸੜਕ ਹਾਦਸੇ ਦੇ ਵਿੱਚ ਜ਼ਖਮੀ ਬੰਦੇ ਨੇ ਦਮ ਤੋੜਤਾ ਹੋਵੇ, ਜਿੱਥੇ ਐਂਬੂਲੈਂਸ ਪਹੁੰਚਣ ਕਰਕੇ ਆਪਾਂ ਕਹਿ ਦਈਏ ਕਿ ਕਿਸੇ ਪ੍ਰੈਗਨੈਂਟ ਔਰਤ ਦੀ ਜਾਂ ਕਿਸੇ ਜੱਚਾ ਦੀ ਮੌਤ ਹੋ ਗਈ ਹੋਵੇ, ਡਿਲੀਵਰੀ ਹੋ ਗਈ ਹੋਵੇ ਉਹਦੀ ਰਾਹ ਦੇ ਵਿੱਚ। ਕਦੇ ਇਹ ਵੀ ਖਬਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸੇ ਡੈੱਡ ਬੋਡੀ ਨੂੰ, ਜਿਹੜੇ ਸ਼ਹਿਰ ਪੁਲਿਸ ਵਾਲੇ ਆ ਸੜਕ ਹਾਦਸੇ ਦੇ ਵਿੱਚ ਕਿਸੇ ਡੈੱਡ ਬੋਡੀ ਨੂੰ ਉਹਨਾਂ ਨੇ ਰਕਸ਼ੇ ਤੇ ਰੱਖ ਕੇ ਘੁਮਾਇਆ ਹੋਵੇ। ਸੋ ਇਹੋ ਜਿਹੀਆਂ ਖਬਰਾਂ ਅਸੀਂ ਸਾਂਝੀਆਂ ਕਰਦੇ ਰਹਿੰਦੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਜਿਹੜੀ ਧਰਾਤਲ ਤੇ ਗਰਾਊਂਡ ਰਿਐਲਿਟੀ ਆ ਉਹਨਾਂ ਦੇ ਵਿੱਚੋਂ ਸਿਹਤ ਸਹੂਲਤਾਂ ਜਾਂ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਮਨਫੀ ਹੋਈਆਂ ਪਈਆਂ ਨੇ, ਜਦਕਿ ਅਸਲ ਦੇ ਵਿੱਚ ਇਹ ਨਹੀਂ ਸੀ ਹੋਣਾ ਚਾਹੀਦਾ। ਇਹ ਸਿਹਤ ਜਾਂ ਸਿੱਖਿਆ ਜਾਂ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਬੇਸਿਕ ਸਹੂਲਤਾਂ ਦੇ ਵਿੱਚ ਗਿਣੀਆਂ ਚਾਹੀਦੀਆਂ। ਔਰ ਭਾਵੇਂ ਸਰਕਾਰ ਸਾਨੂੰ 14 ਲੱਖ ਰੁਪਈਆ ਨਾ ਦੇਵੇ, ਸਾਨੂੰ ਉਹਦਾ ਇੰਤਜ਼ਾਰ ਨਹੀਂ, ਪਰ ਘੱਟੋ ਘੱਟ ਸਾਡੇ ਜਿਹੜੇ ਬੱਚੇ ਆ, ਸਾਡੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਪੱਟੀਆਂ ਤਾਂ ਜੁੜ ਜਾਣ ਜ਼ਖਮਾਂ ਤੇ ਲਾਉਣ ਵਾਸਤੇ। ਜੀ ਜੀ ਜੀ। ਅੱਗੇ ਵਧਦੇ ਹਾਂ। ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਰਾਜਸਥਾਨ ਦੀ ਪਹਿਲੀ ਟਰਾਂਸਜੈਂਡਰ ਕਾਂਸਟੇਬਲ। ਹਾਂਜੀ ਬਿਲਕੁਲ, ਰਾਜ ਜੀ ਬੜਾ ਵਿਲੱਖਣ ਕੇਸ ਆ ਔਰ ਬਹੁਤ ਜੱਦੋ-ਜਹਿਦ ਕਰਨੀ ਪਈ ਗੰਗਾ ਨੂੰ ਇਸ ਅਹੁਦੇ ਨੂੰ ਪਾਉਣ ਦੇ ਲਈ ਜਾਂ ਕਾਂਸਟੇਬਲ ਬਣਨ ਦੇ ਲਈ, ਕਿਉਂਕਿ ਉਹਨੂੰ ਜਿਹੜਾ ਰਾਜਸਥਾਨ ਦਾ ਪੁਲਿਸ ਵਿਭਾਗ ਆ ਉਹਨੇ ਇਹ ਕਹਿ ਕੇ ਨਕਾਰ ਦਿੱਤਾ ਸੀਗਾ ਕਿ ਇਹ ਜਿਹੜੀ ਗੰਗਾ ਵਾ ਉਹ ਟਰਾਂਸਜੈਂਡਰ ਹੈ ਤੇ ਇਸ ਕਰਕੇ ਉਹ ਪੁਲਿਸ ਦੇ ਵਿੱਚ ਭਰਤੀ ਨਹੀਂ ਹੋ ਸਕਦੀ। ਸੋ ਹੁਣ ਜਿਹੜੀ ਰਾਜਸਥਾਨ ਹਾਈ ਕੋਰਟ ਆ ਉਹਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਉਹ ਗੰਗਾ ਕੁਮਾਰੀ ਨੂੰ ਬਤੌਰ ਕਾਂਸਟੇਬਲ ਨਿਯੁਕਤ ਕਰੇ। ਇਸ ਤਰ੍ਹਾਂ ਜਿਹੜੀ ਆ ਉਹ ਸੂਬੇ ਦੀ ਪਹਿਲੀ ਟਰਾਂਸਜੈਂਡਰ ਜਿਹੜੀ ਪੁਲਿਸ ਕਾਂਸਟੇਬਲ ਆ ਉਹਦੀ ਨਿਯੁਕਤੀ ਦੇ ਲਈ ਰਸਤਾ ਸਾਫ਼ ਹੋ ਗਿਆ। ਔਰ 2013 ਦੀ ਗੱਲ ਹੈ ਜੀ, ਜਦੋਂ ਇਹਨੇ ਭਰਤੀ ਹੋਣ ਦੀ ਪ੍ਰੀਖਿਆ ਦੇ ਵਿੱਚ ਸਫਲ ਹੋਈ ਸੀਗੀ ਤੇ ਮੈਡੀਕਲ ਜਾਂਚ ਜਿਹੜੀ ਆ ਉਹ ਗੰਗਾ ਕੁਮਾਰੀ ਦੇ ਪੱਖ ਦੇ ਵਿੱਚ ਨਹੀਂ ਸੀਗੀ, ਤੇ ਪੁਲਿਸ ਮਹਿਕਮਾ ਜਿਹੜਾ ਉਹਨੇ ਟਰਾਂਸਜੈਂਡਰ ਹੋਣ ਕਰਕੇ ਇਹਨੂੰ ਜਿਹੜਾ ਭਰਤੀ ਤੋਂ ਮਨਾ ਕਰ ਦਿੱਤਾ ਸੀਗਾ। ਸੋ ਪਰ ਫਿਰ ਉਸ ਤੋਂ ਬਾਅਦ ਇਹਨੇ ਕਾਨੂੰਨੀ ਲੜਾਈ ਸ਼ੁਰੂ ਕੀਤੀ ਔਰ ਹਾਈ ਕੋਰਟ ਦੇ ਵਿੱਚ ਚਲੇ ਗਏ ਔਰ ਉੱਥੇ ਜਿਹੜੀ ਪੁਲਿਸ ਆ ਜਿਹੜੀ ਗੰਗਾ ਦੇ ਜੈਂਡਰ ਨੂੰ ਲੈ ਕੇ ਸਵਾਲ ਉਠਾ ਰਹੀ ਸੀ ਔਰ ਨੌਕਰੀ ਦੇਣ ਤੋਂ ਮਨਾ ਕਰ ਦਿੱਤਾ ਸੀ, ਪਰ ਹਾਈ ਕੋਰਟ ਨੇ ਜਿਹੜਾ ਤਾਜ਼ਾ ਹੁਕਮਾਂ ਦੇ ਨਾਲ ਉਹਦੇ ਜਿਹੜਾ ਕਾਂਸਟੇਬਲ ਬਣਨ ਦਾ ਸੁਪਨਾ ਵਾ ਉਹ ਸੱਚ ਕਰ ਦਿੱਤਾ ਵਾ। ਔਰ ਹਾਈ ਕੋਰਟ ਨੇ ਕਿਹਾ ਕਿ ਲਿੰਗਿਕ ਭੇਦਭਾਵ ਕਰਕੇ ਜਿਹੜਾ ਕਿਸੇ ਨੂੰ ਨੌਕਰੀ ਤੋਂ ਤੁਸੀਂ ਵਾਂਝਾ ਨਹੀਂ ਰੱਖ ਸਕਦੇ, ਔਰ 6 ਹਫ਼ਤਿਆਂ ਦੇ ਵਿੱਚ ਇਸ ਜਿਹੜੀ ਗੰਗਾ ਕੁਮਾਰੀ ਆ ਉਹਦੇ ਨਿਯੁਕਤੀ ਦੇ ਜਿਹੜੇ ਆ ਉਹ ਹੁਕਮ ਦਿੱਤੇ ਆ। ਸੋ ਹਰੇਕ ਬੰਦਾ, ਸੰਵਿਧਾਨ ਨੇ ਹਰੇਕ ਬੰਦੇ ਨੂੰ ਰਾਈਟ ਦਿੱਤਾ ਵਾ ਰਾਜ ਜੀ। ਔਰ ਦੂਜੀ ਗੱਲ ਇਹ ਹੈ ਕਿ
ਕੋਈ ਵੀ ਬੰਦਾ ਜੇਕਰ ਭਰਤੀ ਪ੍ਰਕਿਰਿਆ ਔਰ ਉੱਥੇ ਕੋਈ ਵੀ ਅਪਲਾਈ ਕਰ ਸਕਦਾ। ਮੇਰਾ ਖਿਆਲ ਹੈ ਕਿ ਜਿਹੜਾ ਸਾਡਾ ਪੁਲਿਸ ਡਿਪਾਰਟਮੈਂਟ ਆ ਉਹਨੇ ਇਸ ਤਰੀਕੇ ਨਾਲ ਕਰਕੇ ਛੋਟੀ ਸੋਚ ਦਾ ਸਬੂਤ ਦਿੱਤਾ ਹੈ, ਜਦਕਿ ਜਿਹੜਾ ਕਾਨੂੰਨ ਹੈ ਉਹਨੇ ਗੰਗਾ ਕੁਮਾਰੀ ਦੇ ਜਿਹੜੇ ਹੱਕ ਨੇ, ਉਹਦੇ ਰਾਈਟ ਨੇ, ਉਹਨਾਂ ਦੀ ਰੱਖਿਆ ਵੀ ਕੀਤੀ ਹੈ ਜੀ। ਜੀ 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 ਅੱਗੇ ਵੱਧਦੇ ਹਾਂ। ਮੀਂਹ ਕਾਰਨ ਕਿਸਾਨਾਂ ਦੀਆਂ ਹੁਣ ਚਿੰਤਾਵਾਂ ਵਧੀਆਂ। ਹਾਂਜੀ ਬਿਲਕੁਲ, ਬਹੁਤ ਸਾਰੇ ਲੋਕ ਮੇਰੇ ਨਾਲ ਇਹ ਜਿਹੇ ਫੇਸਬੁੱਕ ਤੇ ਜੁੜੇ ਆ ਜਿਹੜੇ ਕਹਿੰਦੇ ਕਿ ਮੌਸਮ ਔਸਮ ਹੋ ਗਿਆ ਵਾ। ਔਸਮ ਵਰਡ ਸਾਨੂੰ ਮਸਾਂ ਥਿਆਇਆ ਵਾ, ਪਤਾ ਨਹੀਂ ਬਹੁਤ ਜ਼ਿਆਦਾ ਯੂਜ਼ ਹੁੰਦਾ। ਮੈਂ ਤਾਂ ਦੇਖਦਾ ਵਾਂ ਕਿ ਮੌਸਮ ਹੋ ਗਿਆ। ਅਸਲ ਦੇ ਵਿੱਚ ਜਿਹੜਾ ਮੌਸਮ ਹੈ ਉਹਦੇ ਕਰਕੇ ਜਿਹੜਾ ਸਾਡਾ ਅੰਨਦਾਤਾ ਵਾ, ਜਿਹਦੇ ਕਰਕੇ ਸਾਡੇ ਡਾਈਨਿੰਗ ਟੇਬਲਾਂ ਤੇ ਬ੍ਰੇਕਫਾਸਟ, ਲੰਚ, ਡਿਨਰ ਟਿਕਦੇ ਆ, ਤਾਂ ਉਹ ਬੜਾ ਔਖਾ ਹੁੰਦਾ ਵਾ। ਔਰ ਜਿਹੜੀਆਂ ਸਾਡੀਆਂ ਪੀਜ਼ੇ ਜੇ ਬਣਦੇ ਨੇ ਜਾਂ ਕੈਪੂਚੀਨੋ ਜਿਹੜਾ ਉਹਨਾਂ ਦਾ ਟੇਸਟ ਲੈਂਦੇ ਆ, ਤਾਂ ਉਹਨਾਂ ਦੇ ਵਿੱਚ ਵੀ ਜਿਹੜਾ ਕਿਸਾਨ ਆ ਉਹਦਾ ਬਹੁਤ ਵੱਡਾ ਇੱਕ ਰੋਲ ਹੁੰਦਾ ਵਾ। ਇਸ ਵੇਲੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਰਾਜ ਜੀ, ਔਰ ਉਹਦੇ ਕਰਕੇ ਜਿਹੜੀ ਕਣਕ ਦੀ ਬਿਜਾਈ ਆ ਉਹ ਬਹੁਤ ਬੁਰੀ ਹੱਦ ਨਾਲ ਪ੍ਰਭਾਵਿਤ ਹੋਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਜਾਂ ਜਿਹੜੇ ਖੇਤਾਂ ਦੇ ਵਿੱਚ ਕਣਕ ਦੀ ਨਵੀਂ ਬਿਜਾਈ ਹੋਈ ਸੀ ਜਾਂ 1-2 ਦਿਨ ਹੋਏ ਸੀਗੇ, ਤਾਂ ਉੱਥੇ ਜ਼ਿਆਦਾ ਮੀਂਹ ਪੈਣ ਦੇ ਨਾਲ ਉਹਦੇ ਜਿਹੜੇ ਕਣਕ ਦੇ ਉਗਰਨ ਦੇ ਚਾਂਸ ਆ ਉਹ ਬਹੁਤ ਘੱਟ ਗਏ ਆ। ਸੋ ਦੂਜੀ ਗੱਲ ਇਹ ਆ ਕਿ ਜਿਹੜੇ ਕਿਸਾਨਾਂ ਨੇ ਮੈਂ ਕਹੂੰਗਾ ਕਿ ਬਾਸਪਤੀ ਦੀ ਜਿਹੜੀ ਕਾਸ਼ਤ ਕੀਤੀ ਸੀ ਔਰ ਉਹਨਾਂ ਨੇ ਫਸਲ ਵੱਢ ਕੇ ਕਰਤੀ, ਜਿਹੜੇ ਉਹਨਾਂ ਦੇ ਖੜੇ ਸੀਗੇ, ਤਾਂ ਉਹਨਾਂ ਨੇ ਹੁਣ ਪਰਾਲੀ ਨੂੰ ਅੱਗ ਨਹੀਂ ਲਾ ਸਕਦੇ ਜਾਂ ਪਰਾਲੀ ਦਾ ਕੋਈ ਨਿਬੇੜਾ ਨਹੀਂ ਕਰ ਸਕਦੇ। ਤੀਜੀ ਗੱਲ ਇਹ ਕਿ ਕਣਕ ਤੋਂ ਪਹਿਲਾਂ ਵਾਹਣ ਖੇਤ ਜਿਹੜਾ ਵਾ ਤਿਆਰ ਕਰਨਾ ਪੈਂਦਾ ਰਾਜ ਜੀ, ਔਰ ਉਹਦੇ ਲਈ ਅਸੀਂ ਪਾਣੀ ਲਾਉਣੇ ਆ ਖੁਸ਼ਕੀ ਦੂਰ ਕਰਨ ਵਾਸਤੇ। ਉਸ ਤੋਂ ਬਾਅਦ ਉਸ ਨੂੰ ਵਾਹ ਕੇ ਕਣਕ ਬੀਜਦੇ ਆ। ਜਿਹੜੇ ਕਿਸਾਨਾਂ ਨੇ ਤਾਜ਼ਾ ਪਾਣੀ ਦਿੱਤਾ ਗਿਆ ਤਾਂ ਉਹ ਜ਼ਿਆਦਾ ਮੀਂਹ ਪੈਣ ਕਰਕੇ ਪਾਣੀ ਸੁੱਕਣ ਦੇ ਟਾਈਮ ਲੱਗੂਗਾ, ਇਹਦੇ ਕਰਕੇ ਜਿਹੜੀ ਕਣਕ ਦੀ ਫਸਲ ਆ ਉਹ ਲੇਟ ਹੋਊਗੀ। ਸੋ ਇਸ ਕਰਕੇ ਕਾਫੀ ਦਿੱਕਤਾਂ ਵਧਾ ਕੇ ਜਿਹੜਾ ਮੀਂਹ ਪਿਆ, ਸਾਡੀਆਂ ਵੀ ਕਣਕਾਂ ਬੀਜਣ ਵਾਲੀਆਂ ਪਈਆਂ ਨੇ, ਪਰ ਇੱਕ ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਪਰਾਲੀ ਸ਼ੈ ਕੀ ਆ, ਉਹ ਵੀ ਕਹਿੰਦੇ ਰਹੇ ਕਿ ਪਰਾਲੀ ਸੜਦੀ ਹੈ ਭਾਈ ਤਾਂ ਪ੍ਰਦੂਸ਼ਣ ਹੁੰਦਾ। ਪ੍ਰਦੂਸ਼ਣ ਮੰਨਦੇ ਆ ਹੁੰਦਾ, ਔਰ ਕਿਸਾਨ ਦਾ ਬੱਚਾ ਵੀ ਉਸੇ ਪ੍ਰਦੂਸ਼ਣ ਦੇ ਵਿੱਚ ਹੀ ਸਾਹ ਲੈਂਦਾ, ਪਰ ਇਹਦੇ ਵਿੱਚ ਕਿਸਾਨ ਦਾ ਰੋਲ ਨਹੀਂ ਗਾ। ਸਾਨੂੰ ਝੋਨਾ ਲਾਉਣ ਦਾ ਕੋਈ ਸ਼ੌਕ ਨਹੀਂ, ਸਾਨੂੰ ਬਦਲਵੀਂ ਫਸਲ ਦੇ ਦਿਓ, ਕੋਈ ਉਹਦਾ MSP ਤੈਅ ਕਰ ਦਿਓ, ਅਸੀਂ ਝੋਨਾ ਲਾਉਣੋਂ ਹਟ ਜਾਵਾਂਗੇ। ਦੂਜੀ ਗੱਲ ਇਹ ਹੈ ਰਾਜੀਵ ਕਿ ਜਿਹੜੇ ਲੋਕ ਕਹਿ ਰਹੇ ਸੀ ਕਿ ਕਿਸਾਨ ਪਰਾਲੀ ਸਾੜਦਾ, ਤਾਂ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਜਿਹੜੀਆਂ ਕੁਦਰਤੀ ਆਫਤਾਂ ਕਿਸਾਨ ਦਾ ਨੁਕਸਾਨ ਕਰਦੀਆਂ, ਉਹਨਾਂ ਬਾਰੇ ਵੀ ਕਿਸਾਨ ਦੇ ਨਾਲ ਹਮਦਰਦੀ ਜਿਹੜੀ ਹੈ ਜ਼ਾਹਰ ਕਰਨੀ ਚਾਹੀਦੀ ਆ ਜੀ। ਜੀ ਜੀ ਅੱਗੇ ਵੱਧਦੇ ਹਾਂ। ਕੇਜਰੀਵਾਲ ਨੂੰ ਨਹੀਂ ਮਿਲਣਗੇ ਕੈਪਟਨ? ਹਾਂਜੀ ਬਿਲਕੁਲ, ਜਿਹੜੀਆਂ ਤਾਜ਼ਾ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਤਾਂ ਕਹਿ ਸਕਦੇ ਹਾਂ ਕਿ ਜਿਹੜੇ ਕੈਪਟਨ ਸਾਹਿਬ ਨੇ ਉਹ ਕੇਜਰੀਵਾਲ ਨੂੰ ਮਿਲਣ ਦੇ ਇੱਛੁਕ ਹੀ ਨਹੀਂ ਹੈਗੇ। ਦਰਅਸਲ ਪ੍ਰਦੂਸ਼ਣ ਦਾ ਮੁੱਦਾ, ਔਰ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਕੈਪਟਨ ਸਾਹਿਬ ਮੈਂ ਪੰਜਾਬ ਆਉਣਾ ਹੈ ਤੇ ਆਪਾਂ ਬਹਿ ਕੇ ਇਸ ਮਸਲੇ ਤੇ ਗੱਲਬਾਤ ਕਰੀਏ, ਪਰ ਜਿਹੜੇ ਕੈਪਟਨ ਸਾਹਿਬ ਦੇ ਜਿਹੜੇ ਪਕੇਲੇ ਕੇ ਅਧਿਕਾਰੀ ਆ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹ ਹਿਮਾਚਲ ਦੇ, ਇਸ ਕਰਕੇ ਜ਼ਰੂਰੀ ਮੀਟਿੰਗਾਂ ਵੀ ਉਹ ਨਹੀਂ ਕਰਨਗੇ ਤੇ ਕੇਜਰੀਵਾਲ ਨੂੰ ਜਿਹੜੀ ਮਿਲਣ ਦੀ ਸੰਭਾਵਨਾ ਹੈ ਉਹ ਵੀ ਨਾ ਦੇ ਬਰਾਬਰ ਹੈ। ਸੋ ਕੇਜਰੀਵਾਲ ਕਹਿੰਦੇ ਕਿ ਆਪਾਂ ਪਰਾਲੀ ਦੇ ਹੱਲ ਦੇ ਲਈ ਕੋਈ ਜਿਹੜੀ ਆਪਾਂ ਗੱਲਬਾਤ ਕਰਨੀ ਹੈ, ਇਸ ਕਰਕੇ ਟਵਿੱਟਰ ਤੇ ਉਹਨਾਂ ਨੇ ਸਮਾਂ ਮੰਗਿਆ ਸੀਗਾ ਤੇ ਕੈਪਟਨ ਨੇ ਕਹਿ ਕੇ ਗੱਲ ਟਾਲ ਦਿੱਤੀ ਸੀਗੀ ਉਦੋਂ, ਜਦੋਂ ਕੇਜਰੀਵਾਲ ਨੇ ਪਹਿਲਾਂ ਵੀ ਸਮਾਂ ਮੰਗਿਆ ਸੀ ਕਿ ਕੇਂਦਰ ਦੇ ਦਖਲ ਬਿਨਾਂ ਜਿਹੜਾ ਮਾਮਲਾ ਵਾ ਹੱਲ ਨਹੀਂ ਹੋ ਸਕਦਾ। ਬਿਲਕੁਲ ਕੇਜਰੀਵਾਲ ਸਾਹਿਬ ਵੀ ਨੇ ਜਿਹੜੇ ਉਹ ਵੀ ਉਦੋਂ ਪ੍ਰਦੂਸ਼ਣ ਦੇ ਮਸਲੇ ਤੇ ਗੱਲ ਕਰਨ ਆਇਆ ਜਦੋਂ 80% ਦੀ ਪਰਾਲੀ ਸੜ ਚੁੱਕੀ ਆ ਔਰ ਕਈ ਵੱਡੇ ਹਾਦਸੇ ਵਾਪਰ ਚੁੱਕੇ ਆ। ਮੇਰਾ ਖਿਆਲ ਹੈ ਕਿ ਲੇਟ ਆ, ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਦੇ ਨਾਲ ਕੁਛ ਨਹੀਂ ਹੁੰਦਾ। ਅਸਲ ਦੇ ਵਿੱਚ ਨਾ ਤਾਂ ਕੈਪਟਨ ਸਾਹਿਬ ਕੁਛ ਕਰ ਸਕਦੇ ਆ, ਨਾ ਕੇਜਰੀਵਾਲ ਸਾਹਿਬ ਕੁਛ ਕਰ ਸਕਦੇ ਆ। ਸੈਂਟਰ ਸਰਕਾਰਾਂ ਜਿੰਨਾ ਚਿਰ ਸਹਿਯੋਗ ਨਹੀਂ ਕਰਦੀਆਂ ਇਸ ਮਸਲੇ ਦਾ ਹੱਲ ਨਹੀਂ ਹੋ ਸਕਦਾ। ਬਿਨਾਂ ਮਸ਼ੀਨਰੀ, ਬਿਨਾਂ ਫੰਡਾਂ ਦੇ ਇਹਦਾ ਕੋਈ ਹੱਲ ਨਹੀਂ ਹੈਗਾ, ਔਰ ਬਿਨਾਂ ਦੂਜੀਆਂ ਫਸਲਾਂ ਦੇ MSP ਜਿਹੜਾ ਫਸਲੀ ਚੱਕਰ ਤੋਂ ਕਿਸਾਨ ਨੂੰ ਕੱਢਣਾ ਵਾ, ਉਹਦੇ ਬਿਨਾਂ ਇਹਦਾ ਕੋਈ ਹੱਲ ਨਹੀਂ ਹੈਗਾ। ਸੋ ਠੀਕ ਹੈ, ਇੱਕ ਉਹਨਾਂ ਨੇ ਕਹਿਤਾ ਕਿ ਅਸੀਂ ਮਿਲਣਾ ਚਾਹੁੰਦੇ ਹਾਂ, ਪਰ ਕਮਾਲ ਦੀ ਗੱਲ ਆ ਤੁਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜੇ ਸਟੇਟਮੈਂਟ ਪੜ੍ਹੋ ਤਾਂ ਜਿਹੜੇ ਪੰਜਾਬ ਤੇ ਪ੍ਰਦੂਸ਼ਣ ਦਿੱਲੀ ਵੱਲ ਭੇਜਣ ਨੂੰ ਐਲੀਗੇਸ਼ਨ ਲੱਗਦੇ ਆ, ਉਸ ਪੰਜਾਬ ਦੇ ਵਿੱਚ ਜਿਹੜਾ ਏਅਰ ਕੁਆਲਿਟੀ ਇੰਡੈਕਸ ਆ ਉਹ ਦਿੱਲੀ ਦੇ ਨਾਲੋਂ ਕਿਤੇ ਜ਼ਿਆਦਾ ਚੰਗਾ ਵਾ। ਦਿੱਲੀ ਦੇ ਵਿੱਚ 490 ਹੈ ਜਿਹੜਾ ਏਅਰ ਕੁਆਲਿਟੀ ਇੰਡੈਕਸ ਆ, ਜਦਕਿ ਪੰਜਾਬ ਦੇ ਵਿੱਚ 350 ਆ। ਸੋ ਇਸ ਕਰਕੇ ਸਾਡੇ ਤੋਂ ਤਾਂ ਕਾਫੀ ਵੱਧ ਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਪੰਜਾਬ ਦੀ ਹਵਾ ਦਿੱਲੀ ਨੂੰ ਨਹੀਂ ਬਲਕਿ ਦਿੱਲੀ ਦੀ ਫਿਜ਼ਾ ਪੰਜਾਬ ਨੂੰ ਪ੍ਰਦੂਸ਼ਿਤ ਕਰਦੀ ਆ। ਜੀ 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 ਅਗਲੀ ਗੱਲ ਕਰਦੇ, ਗਵਾਂਢੀ ਰਾਜਾਂ ਤੋਂ ਪਾਣੀ ਦਾ ਬਿੱਲ ਵਸੂਲਣ ਲਈ ਡਟੇ ਆਪ ਦੇ ਵਿਧਾਇਕ ਅਤੇ ਬੈਂਸ ਭਰਾ।
ਦੇਖੋ, ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਅਮਨ ਅਰੋੜਾ, ਸੁਖਪਾਲ ਖਹਿਰਾ ਔਰ ਜਿਹੜੇ ਆਪਾਂ ਕਹਿੰਦੇ ਕੰਵਰ ਸੰਧੂ ਨੇ, ਉਹਨਾਂ ਦੇ ਨਾਲ ਜਿਹੜੇ ਬੈਂਸ ਬ੍ਰਦਰ ਨੇ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਬੈਂਸ, ਤੇ ਉਹਨਾਂ ਨੇ ਸਕੱਤਰੇਤ ਦੇ ਸਾਹਮਣੇ ਧਰਨਾ ਦਿੱਤਾ ਔਰ ਉਹਨਾਂ ਨੇ ਪੰਜਾਬ ਦੇ ਜਿਹੜੇ ਪਾਣੀ ਆ ਉਹਨਾਂ ਦੀ ਰੈਲਟੀ ਮੰਗੀ, ਉਹਨਾਂ ਦਾ ਮੁੱਲ ਮੰਗਿਆ ਹੁਣ ਤੱਕ ਦਾ। ਔਰ ਜਿਹੜੇ ਸਿਮਰਜੀਤ ਸਿੰਘ ਬੈਂਸ ਨੇ ਉਹ ਇਹ ਕਹਿੰਦੇ ਨੇ ਕਿ 16 ਲੱਖ ਕਰੋੜ ਰੁਪਈਆ ਜਿਹੜਾ ਵਾ ਅਸੀਂ ਰਾਜਸਥਾਨ ਤੋਂ ਲੈਣਾ ਵਾ, ਜਿਹੜਾ ਪਾਣੀ ਜਾਂਦਾ ਵਾ ਜੀ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਕਹਿੰਦੇ ਕਿ ਜੇਕਰ ਅਸੀਂ ਜਿਹੜਾ ਇਹਨਾਂ ਤੋਂ ਪੈਸੇ ਮੰਗਣੇ ਆ ਤੇ ਦਿੱਲੀ ਸਰਕਾਰ ਤੋਂ ਵੀ ਅਸੀਂ ਪੈਸੇ ਮੰਗਣੇ ਤੇ ਦਿੱਲੀ ਸਰਕਾਰ ਦੇਣ ਦੇ ਲਈ ਵੀ ਤਿਆਰ ਆ। ਸੋ ਜਿਹੜੇ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਸੰਦੀਪ ਸੰਧੂ, ਉਹ ਕਹਿੰਦੇ ਜੀ ਅਸੀਂ ਜਲਦੀ ਇਹਨਾਂ ਦੀ ਜਿਹੜੀ ਮੀਟਿੰਗ ਹੈ ਖਹਿਰਾ ਸਾਹਿਬ, ਅਮਨ ਅਰੋੜਾ, ਕੰਵਰ ਸੰਧੂ, ਸਿਮਰਜੀਤ ਸਿੰਘ ਬੈਂਸ, ਜਿੰਨੇ ਵੀ ਵਿਧਾਇਕ ਪ੍ਰੋਟੈਸਟ ਕਰ ਰਹੇ ਆ, ਤੇ ਉਹਨਾਂ ਦੀ ਅਸੀਂ ਮੀਟਿੰਗ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਨਾਲ ਕਰਵਾ ਦੇਵਾਂਗੇ ਤੇ ਇਸ ਮਸਲੇ ਦਾ ਜਿਹੜਾ ਹੱਲ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਅਸਲ ਦੇ ਵਿੱਚ ਪਹਿਲੀ ਗੱਲ ਤੇ ਇਹ ਕਿ ਬਹੁਤੇ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਇਸ ਸਟੈਂਡ ਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਆ। ਉਹ ਕਹਿੰਦੇ ਕਿ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਚੁੱਕਣਾ ਚਾਹੀਦਾ। ਖੈਰ, ਆਪਣੀ ਗੱਲ ਰੱਖਣ ਦਾ ਤਰੀਕਾ ਕੋਈ ਵੀ ਹੋ ਸਕਦਾ ਵਾ। ਦੂਜੀ ਗੱਲ ਇਹ ਹੈ ਰਾਜੀ ਕਿ ਜੇਕਰ ਇੱਕ ਤੁਸੀਂ ਅੰਦਾਜ਼ਾ ਲਾਓ ਮੋਟਾ ਜਿਹਾ ਕਿ ਜੇਕਰ 16 ਲੱਖ ਕਰੋੜ ਰੁਪਇਆ ਜੇ ਅਸੀਂ ਰਾਜਸਥਾਨ ਨੂੰ ਪਾਣੀ ਦਿੱਤਾ ਵਾ ਔਰ ਜੇਕਰ ਉਹ ਪੈਸਾ ਆ ਜੇ ਸਾਡੇ ਪੰਜਾਬ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਹਰੇਕ ਕਿਸਾਨ ਦਾ ਕਰਜ਼ਾ ਸਾਰਾ ਮਾਫ਼ ਕਰਕੇ, ਕਿਉਂਕਿ 80 ਤੋਂ ਲੈ ਕੇ 90,000 ਕਰੋੜ ਹੈ ਸਾਰਾ ਕਰਜ਼ਾ, ਉਹ ਟੋਟਲੀ ਕਰਜ਼ਾ ਮਾਫ਼ ਹੋ ਸਕਦਾ ਔਰ ਕਿਸਾਨਾਂ ਨੂੰ ਪੈਸਾ ਦਿੱਤਾ ਜਾ ਸਕਦਾ ਸਹਾਇਕ ਧੰਦੇ ਕਰਨ ਵਾਸਤੇ ਜੀ। ਜੀ 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 ਅੱਗੇ ਵੱਧਦੇ ਹਾਂ। 800 ਸਕੂਲਾਂ ਨੂੰ ਬੰਦ ਕਰਨ ਦੇ ਉੱਤੇ ਨਰਮ ਪੈ ਗਈ ਹੈ ਹੁਣ ਸਰਕਾਰ। ਦੇਖੋ, ਜਿਹੜੇ 800 ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ ਸਰਕਾਰ ਨੇ ਉਸ ਮਸਲੇ ਤੇ ਜਿਹੜੀ ਆ ਨਰਮਾਈ ਦਿਖਾਈ ਹੈ। ਜਿਹੜੇ ਅਰੁਣਾ ਚੌਧਰੀ ਨੇ ਸਿੱਖਿਆ ਮੰਤਰੀ ਰਾਜ ਜੀ, ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਜਿਹੜੀ ਸਰਕਾਰ ਆ ਉਹ 20 ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਜੋ ਜਿਹੜੇ ਸਕੂਲ ਆ ਉਹ ਬੰਦ ਨਾ ਕੀਤੇ ਜਾਣ। ਔਰ ਇਹ ਕਰਕੇ ਦਿੱਤਾ ਗਿਆ ਸੀਗਾ ਕਿ ਇਹਨਾਂ ਸਕੂਲਾਂ ਦੇ ਵਿੱਚ ਬੱਚੇ 3-3, 4-4 ਆ, ਮਾਸਟਰ ਦੇ ਕੇ 2-2 ਆ, ਤੇ ਹਰੇਕ ਜਿਹੜਾ ਮਹੀਨਾ ਵਾ ਉਹ ਹਰੇਕ ਮਹੀਨਾ ਸਰਕਾਰ ਦਾ 1.5 ਲੱਖ ਰੁਪਇਆ ਉਡਾ ਕੇ ਲੈ ਜਾਂਦਾ ਸਿਰਫ 4 ਬੱਚਿਆਂ ਦੇ ਉੱਤੇ। ਦੇਖੋ, ਗੱਲ ਤਾਂ ਸਹੀ ਆ, ਜੇ ਆਪਾਂ ਇਸ ਪੱਖੋਂ ਇਸ ਮਸਲੇ ਨੂੰ ਵਿਚਾਰੀਏ ਗੱਲ ਸਹੀ ਆ, ਪਰ ਰਾਜਨੀਤੀ ਸਕੂਲਾਂ ਨੂੰ ਤਾਲੇ ਲਾਉਣਾ ਇਸ ਚੀਜ਼ ਦਾ ਹੱਲ ਆ? ਤੁਸੀਂ ਸਕੂਲ ਬੰਦ ਕਰ ਦੋਗੇ, ਤਾਲੇ ਲਾ ਦੋਗੇ ਤਾਂ ਕੀ ਉਸ ਮਸਲੇ ਦਾ ਹੱਲ ਹੋ ਜਾਊਗਾ? ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਸਾਡੀ ਸਿੱਖਿਆ ਨੀਤੀ ਦੀ ਪੜਚੋਲ ਕਰਨ ਵਾਲੀ ਆ? ਤੁਹਾਡੀ ਚੀਜ਼ 10 ਰੁਪਈਆਂ ਵਾਲੀ ਚੀਜ਼ ਕੋਈ ਬੰਦਾ ਲੈ ਨਹੀਂ ਰਿਹਾ, 500 ਵਾਲੀ ਚੀਜ਼ ਦੇ ਲਈ ਉਹ ਕਤਾਰ ਦੇ ਵਿੱਚ ਲੱਗਿਆ ਖੜਾ ਹੈ। ਇਹਦਾ ਮਤਲਬ ਇਹ ਹੈ ਕਿ ਤੁਹਾਡੀ ਚੀਜ਼ ਦੇ ਵਿੱਚ ਕੰਮ ਹੈ ਨਹੀਂਗਾ। ਸੋ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਛਿੱਲ ਪਟਾ ਰਿਹਾ ਲੋਕ, ਪ੍ਰਾਈਵੇਟ ਸਕੂਲਾਂ ਦਾ ਜਿਹੜਾ ਨੈਕਸਸ ਆ, ਮਾਫੀਆ ਵਾ, ਉਹ ਸਕੂਲਾਂ ਪੇਰੈਂਟਸ ਦਾ ਚੰਮ ਲਾ ਰਿਹਾ ਵਾ, ਪਰ ਬਾਵਜੂਦ ਇਸ ਦੇ ਲੋਕ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਵੱਲੋਂ ਜਾ ਰਹੇ। ਕਿਉਂ ਜਾ ਰਹੇ ਆ? ਸਰਕਾਰੀ ਸਕੂਲਾਂ ਦੇ ਖਸਤਾ ਹਾਲਤ ਇੰਨੀ ਕਾਹਤੋਂ ਹੈ, ਫਲॉप ਕਿਉਂ ਨੇ? ਇਹਦੀ ਸਮੀਖਿਆ ਕਰਨ ਦੀ ਬਜਾਏ ਅਸੀਂ ਤਾਲੇ ਚੱਕ ਰਹੇ ਔਰ ਅਸੀਂ ਜਿਉਂ ਲੱਗੇ ਸਕੂਲਾਂ ਨੂੰ ਜੜਨ ਔਰ ਉਹਨਾਂ ਨੂੰ ਜੜੀ ਜਾ ਰਹੇ ਹਾਂ। ਸਿੱਖਿਆ ਨੀਤੀ ਦੀ ਸਮੀਖਿਆ ਹੋਣ ਵਾਲੀ ਆ, ਮੁੱਢਲਾ ਢਾਂਚਾ ਦੇਣ ਵਾਲਾ ਵਾ। ਸਕੂਲਾਂ ਦੇ ਵਿੱਚ 4 ਦੀਵਾਰੀਆਂ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂਗਾ, ਨਾ ਉੱਥੇ ਪੀਐਨ ਆ, ਨਾ ਸੇਵਾਦਾਰਾਂ, ਨਾ ਕੰਪਿਊਟਰ ਲੈਬਾਂ ਨੇ। ਉਹ ਢਾਂਚਾ ਤਾਂ ਮੁਹੱਈਆ ਕਰਵਾਓ। ਇਹ ਚੀਜ਼ਾਂ ਨੇ ਕਿ ਜਿਹੜਾ ਢਾਂਚਾ ਕਿਸੇ ਬਿਮਾਰ ਬੰਦੇ ਦਾ ਇਲਾਜ ਕਰਵਾਉਣ ਦੇ ਬਜਾਏ ਅਸੀਂ ਉਹਦਾ ਮੰਜਾ ਜੇਕਰ ਬਾਹਰ ਪਰਾਂ ਢਾ ਦਈਏ ਤਾਂ ਕੀ ਉਹ ਠੀਕ ਹੋ ਜਾਊਗਾ ਰਾਜੀ? ਸੋ ਇਹ ਮੰਜਾ ਬਾਹਰ ਢਾ ਰਹੇ ਆ, ਮੰਜਾ ਪਰਾਂ ਢਾ ਰਿਹਾ ਮਰੀਜ਼ ਦਾ ਜੀ। ਜੀ 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 ਅਗਲੀ ਆਪਾਂ ਗੱਲ ਕਰੀਏ ਵੀ ਕੈਪਟਨ ਦੇ ਬਿਆਨ ਮਗਰੋਂ ਬਿੱਟੂ ਔਲਖ ਦੀ ਸਫਾਈ। ਡਰੱਗ ਦਾ ਮਾਮਲਾ ਕਾਫੀ ਵੱਡਾ ਇੱਥੇ ਔਰ ਕਾਫੀ ਉਲਝਿਆ ਵੀ ਹੋਇਆ, ਜਿਹੜਾ ਆਪਾਂ ਕਹਿ ਲਈਏ ਕਿ ਇਸ ਵੇਲੇ। ਔਰ ਜਿਹੜੇ ਆਪਾਂ ਕਹਿ ਲਈਏ ਕਿ ਬਿੱਟੂ ਔਲਖ ਹੈ, ਉਹ ਜਿਹੜਾ ਬੰਦਾ ਵਾ ਇਸ ਵੇਲੇ ਉਹ ਘੱਟੋ ਘੱਟ 6,000 ਜਿਹੜਾ ਕਰੋੜ ਦਾ ਡਰੱਗ ਮਾਮਲਾ ਵਾ ਉਹਦੇ ਵਿੱਚ ਉਹ ਸਾਹਮਣਾ ਕਰ ਰਿਹਾ। ਉਹਦੇ ਵਿੱਚ ਉਹ ਕਹਿੰਦਾ ਕਿ ਜੇਲ੍ਹ ਦੇ ਵਿੱਚ ਆ। ਉਹ ਅਸਲ ਦੇ ਵਿੱਚ 2013 ਦਾ ਮਾਮਲਾ ਵਾ, ਇਹ 15 ਨਵੰਬਰ 2013 ਦਾ, ਜਦੋਂ ਅਕਾਲੀ ਦਲ ਅੰਮ੍ਰਿਤਸਰ ਦੇ ਹਾਤੀ ਦੇ ਸਾਬਕਾ ਖਜ਼ਾਨਚੀ ਬਰਿੰਦਰ ਸਿੰਘ ਬਿੱਟੂ ਔਲਖ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀਗਾ। ਤੇ ਇਹਦੇ ਨਾਲ ਹੀ ਅੰਮ੍ਰਿਤਸਰ ਦਾ ਕਾਰੋਬਾਰੀ ਜਗਜੀਤ ਚਾਲ, ਉਹਦੀ ਵੀ ਗ੍ਰਿਫਤਾਰੀ ਹੋਈ ਸੀਗੀ। ਤੇ ਜਗਜੀਤ ਚਾਲ ਬਾਰੇ ਇਹ ਗੱਲ ਕਹੀ ਜਾਂਦੀ ਹੈ ਰਾਜੀ ਕਿ ਚੰਗੇ ਅਸਲ ਰਸੂਖ ਵਾਲਾ ਕਾਰੋਬਾਰੀ ਹੈ। ਤੇ ਪੁਲਿਸ ਨੇ ਦਾਅਵਾ ਕੀਤਾ ਸੀਗਾ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੀਗਾ ਕਿ ਚਾਲ ਦੀਆਂ 3 ਫੈਕਟਰੀਆਂ ਵਾ ਤੇ 3 ਫੈਕਟਰੀਆਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਆਈਸ ਡਰੱਗ ਬਣਦੀ ਹੈ ਤੇ ਉੱਥੇ ਉਹ ਬਣਾਉਣ ਦੀਆਂ ਜਿਹੜੀਆਂ ਆਈਸ ਡਰੱਗ ਬਣਾਉਣ ਦੀਆਂ ਫੈਕਟਰੀਆਂ ਦੇ ਵਿੱਚ ਇਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ। ਜਿਹੜੀਆਂ ਇਹਦੀਆਂ 3 ਫੈਕਟਰੀਆਂ ਸੀਗੀਆਂ
ਤੇ ਹੁਣ ਜਿਹੜਾ ਅਦਾਲਤ ਦੇ ਵਿੱਚ ਜਦੋਂ ਪੇਸ਼ ਹੋਇਆ ਬਿੱਟੂ ਔਲਖ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ, ਉਹ ਕਹਿੰਦਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਕਿ ਡਰੱਗ ਕੇਸ ਦੇ ਵਿੱਚ ਕੋਈ ਸਬੂਤ ਹੀ ਨਹੀਂ ਹੈਗੇ ਤੇ ਫਿਰ ਸਾਨੂੰ ਕਦੋਂ ਫਸਾਇਆ ਜਾ ਰਿਹਾ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਸਬੂਤ ਹੀ ਨਹੀਂ ਹੈਗੇ, ਇਸ ਤੋਂ ਕਹਿੰਦਾ ਬਿੱਟੂ ਔਲਖ ਕਹਿੰਦਾ ਕਿ ਸਿੱਧ ਹੁੰਦਾ ਵੀ ਅਸੀਂ ਬੇਕਸੂਰ ਆ। ਸੋ ਮੇਰੇ ਖਿਆਲ ਦੇ ਨਾਲ ਉਹ ਕਹਿੰਦੇ ਕਿ ਜਿਹੋ ਜਿਹਾ ਮਾਮਲਾ ਮਜੀਠੀਆ ਦਾ ਉਸੇ ਤਰ੍ਹਾਂ ਦਾ ਸਾਡਾ, ਤੇ ਪਰ ਅਸੀਂ ਪਿਛਲੇ 4 ਸਾਲ ਤੋਂ ਜੇਲ੍ਹ ਭੁਗਤ ਰਹੇ ਹਾਂ। ਸੋ ਠੀਕ ਹੈ, ਬਿੱਟੂ ਔਲਖ ਨੇ ਆਪਣਾ ਜਿਹੜਾ ਤਰਕ, ਆਪਣਾ ਜਿਹੜਾ ਪੱਖ ਆ ਉਸ ਤਰੀਕੇ ਨਾਲ ਰੱਖਿਆ ਕਿ ਸਾਨੂੰ ਸ਼ਾਇਦ ਪਹਿਲੀ ਨਜ਼ਰੇ ਉਹ ਵਜ਼ਨਦਾਰ ਲੱਗਦਾ, ਪਰ ਬਿੱਟੂ ਔਲਖ ਸ਼ਾਇਦ ਇਹ ਭੁੱਲਦਾ ਵਾ ਕਿ ਜਿਹੜਾ ਕੇਸ ਦਰਜ ਕੀਤਾ ਜਾਂ ਗ੍ਰਿਫਤਾਰੀ ਕੀਤੀ ਹੈ ਇਹ ਈਡੀ ਨੇ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੀ। ਜੀ 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 ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਗੰਨੇ ਦੇ ਰੇਟ ਦੇ ਮਾਮਲੇ ਵਿੱਚ ਬਾਜਵੇ ਨੇ ਕੈਪਟਨ ਨੂੰ ਘੇਰਿਆ। ਹਾਂਜੀ ਬਿਲਕੁਲ, ਬਾਜਵਾ ਸਾਹਿਬ ਤਾਂ ਕੈਪਟਨ ਨੂੰ ਪਹਿਲਾਂ ਵੀ ਘੇਰ ਚੁੱਕੇ ਆ। ਉਹ ਗੱਲ ਵੱਖਰੀ ਹੈ ਕਿ ਘੇਰਾ ਉਦੋਂ ਸਮਾਰ ਕੇ ਤਿਆਰ ਨਹੀਂ। ਉਹ ਕਹਿੰਦੇ ਸੀਗੇ ਕਿ ਮੈਂ ਤਾਂ ਅਸਤੀਫਾ ਦੇਣਾ ਵਾ ਕਿਉਂਕਿ ਮੈਂ ਤਾਂ ਕਿਹਾ ਸੀਗਾ ਕਿ ਜੀ ਨਸ਼ੇ ਦੇ ਮਾਮਲੇ ਦੇ ਵਿੱਚ ਅਸੀਂ ਗ੍ਰਿਫਤਾਰੀਆਂ ਕਰਾਂਗੇ, ਪਰ ਉਸ ਮਾਮਲੇ ਦੇ ਵਿੱਚ ਹੋ ਕੁਛ ਨਹੀਂ ਸਕਿਆ। ਸੋ ਇਸ ਕਰਕੇ ਉਹ ਕਹਿੰਦੇ ਆ ਕਿ ਹੁਣ ਭਾਈ ਜਿਹੜਾ ਵਾ ਸਾਡਾ ਗੰਨੇ ਦਾ ਤੁਸੀਂ ਰੇਟ ਦਿਓ। ਸੋ ਚਲੋ ਚੰਗੀ ਗੱਲ ਹੈ ਕਿ ਕਿਸੇ ਰਾਜ ਸਭਾ ਮੈਂਬਰ ਨੂੰ ਕਿਸਾਨਾਂ ਦੀ ਯਾਦ ਆਈ ਆ, ਪਰ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਉਹ ਇਹ ਦਿੱਤਾ ਕਿ 330 ਰੁਪਏ ਆ ਹਰਿਆਣਾ ਦੇ ਵਿੱਚ ਗੰਨੇ ਦਾ ਰੇਟ ਤੇ ਪੰਜਾਬ ਦੇ ਵਿੱਚ 300 ਕਾਹਤੋਂ ਆ। ਉਹ ਕਹਿੰਦੇ ਕਿ ਇੱਕ ਪਾਸੇ ਤੁਸੀਂ ਘੱਟ ਰੇਟ ਦੇ ਰਹੇ, ਦੂਜੇ ਪਾਸੇ ਤੁਸੀਂ ਕਹਿੰਦੇ ਕਿ ਫਸਲੀ ਚੱਕਰ ਛੱਡੋ। ਸੋ ਕਿਸਾਨਾਂ ਨੂੰ ਜੇਕਰ ਮੁੱਲ ਹੀ ਨਾ ਮਿਲੂ ਤੇ ਫਸਲੀ ਚੱਕਰ ਛੱਡਣਗੇ ਕਿਵੇਂ। ਤੇ ਇਹ ਕਹਿੰਦੇ ਕਿ ਖੰਡ ਜਿਹੜੀ ਆ ਉਹ 4100 ਰੁਪਇਆ ਪ੍ਰਤੀ ਕੁਆਂਟਲ ਹੋ ਗਈ ਆ, ਪਰ ਗੰਨੇ ਦਾ ਰੇਟ ਨਹੀਂ ਵਧਿਆ। ਸੋ ਠੀਕ ਹੈ, ਬਾਜਵਾ ਸਾਹਿਬ ਨੇ ਇੱਕ ਰਾਜ ਸਭਾ ਮੈਂਬਰ ਦੇ ਤੌਰ ਤੇ ਬਹੁਤ ਵਧੀਆ ਮੁੱਦਾ ਚੱਕਿਆ ਵਾ, ਚੰਗੀ ਗੱਲ ਆ, ਪਰ ਇਹ ਮੁੱਦਾ ਚੱਕੇ ਹੀ ਰੱਖਣਾ ਚਾਹੀਦਾ ਉਹਨਾਂ ਨੂੰ। ਇਸ ਮੁੱਦੇ ਤੇ ਚੁੱਪ ਨਹੀਂ ਕਰਨਾ ਚਾਹੀਦਾ। ਇਹ ਨਾ ਹੋਵੇ ਕਿ ਕੱਲ ਨੂੰ ਕੋਈ ਅਹੁਦਾ ਜਾਂ ਕੋਈ ਹੋਰ ਤਰ੍ਹਾਂ ਦੀ ਇਸ ਤਰ੍ਹਾਂ ਦੀ ਪੇਸ਼ਕਸ਼ ਹੋ ਜਾਏ ਤੇ ਮੁੜ ਕੇ ਉਹ ਚੁੱਪ ਕਰ ਜਾਣ। ਅਸਲ ਦੇ ਵਿੱਚ ਫਸਲੀ ਚੱਕਰ ਤੋਂ ਨਿਕਲਣਾ ਬਹੁਤ ਜ਼ਰੂਰੀ ਹੈ ਰਾਜ ਜੀ, ਔਰ ਬਿਨਾਂ ਸਟੇਟ ਸਰਕਾਰਾਂ, ਸੈਂਟਰ ਸਰਕਾਰਾਂ ਦੇ ਸਹਿਯੋਗ ਤੋਂ ਇਹ ਚੀਜ਼ ਸੰਭਵ ਹੀ ਨਹੀਂ ਹੈ। ਜੀ 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 ਬਹੁਤ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ ਪ੍ਰਵੀਨ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।